ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾ ਜੀ ਇਸ਼ਾਨਜੀਤ ਸਿੰਘ ਕਲੋਟੀ ਜੋ ਬਸੜੀ ਤੋਂ, ਗੁਰਦੀਪ ਸਿੰਘ ਬਿਰਦੀ ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਵੈਜ ਨਾਨ ਵੈਜ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਤੁਸੀਂ ਕੋਡ ਕਰ ਸਕਦੇ ਹੋ 1313। ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਸਫੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਬਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ, ਤੇ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਤੇ ਸ਼੍ਰੀਨਗਰ ਦੀ ਜੇ ਗੱਲਬਾਤ ਕਰੀਏ ਤਾਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬਿਲਕੁਲ ਜੀ, ਐਕਚੁਅਲੀ ਉੱਥੇ ਜੋ ਕੁਛ ਜਿਹੜਾ ਜੀ ਚੱਲ ਰਿਹਾ ਡੇ ਬਾਈ ਡੇ ਸਰਕਾਰੀ ਗੈਰ ਸਰਕਾਰੀ ਤੌਰ ਦੇ ਉੱਤੇ ਕੁਛ ਨਾ ਕੁਛ ਜਿਹੜਾ ਜੀ ਨਵਾਂ ਹੀ ਸਾਹਮਣੇ ਆ ਜਾਂਦਾ ਹੈ। ਜਿਹੜੀਆਂ ਇੱਕ ਤਾਂ ਸਰਹੱਦ ਜਿਹੜੀ ਹੈ ਜੀ ਉੱਥੇ ਉਹਦੇ ਉੱਤੇ ਲਗਾਤਾਰ ਮੌਤਾਂ ਹੋਣੀਆਂ ਜਿਹੜੀਆਂ ਜੀ ਉਹ ਜਾਰੀ ਨੇ। ਇਹ ਪਹਿਲਾਂ ਜਿਹੜੇ ਜੀ ਵੱਖ ਵੱਖ ਅਖਬਾਰਾਂ ਦੇ ਵਿੱਚ ਕਰਦੇ ਰਹੇ ਨੇ ਜਿਹੜੇ ਸ਼ੁਜਾਤ ਬੁਖਾਰੀ ਪਿਛਲੇ ਦਿਨਾਂ ਤੋਂ ਉਹ ਇੱਕ ਪਰਚੇ ਦੇ ਨਾਲ ਜਿਹੜਾ ਜੀ ਜੁੜੇ ਹੋਏ ਸਨ। ਉਹਦੇ ਉਹ ਸੰਪਾਦਕ ਸਨ, ਆਪ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ ਰਾਈਜ਼ਿੰਗ ਕਸ਼ਮੀਰ। ਸ਼ੁਜਾਤ ਬੁਖਾਰੀ ਹੋਰੀ ਜਿਹੜੇ ਜੀ ਉਹ ਕਾਫੀ ਹੱਦ ਤੱਕ ਜੰਮੂ ਕਸ਼ਮੀਰ ਦੇ ਹੱਕ ਦੇ ਵਿੱਚ ਲਿਖਦੇ ਸਨ ਕਿ ਇੱਥੇ ਜਿਹੜੀ ਹੈ ਜੀ ਉਹ ਸ਼ਾਂਤੀ ਹੋਣੀ ਚਾਹੀਦੀ ਹੈ। ਉਹਨਾਂ ਦੀ ਜਿਹੜੀ ਸੀ ਉਹ ਹੱਤਿਆ ਕਰਤੀ ਗਈ। ਉਹਨਾਂ ਦੇ ਦੋ ਜਿਹੜੇ ਸਿਕਿਉਰਿਟੀ ਵਾਲੇ ਮਿਲੇ ਹੋਏ ਸੀਗੇ ਜੀ, ਉਹਨਾਂ ਨੂੰ ਵੀ ਗੋਲੀਆਂ ਵੱਜੀਆਂ। ਹਾਲਾਂਕਿ ਬੁਖਾਰੀ ਹੋਰਾਂ ਦੀ ਮੌਕੇ ਦੇ ਉੱਤੇ ਹੀ ਮੌਤ ਜਿਹੜੀ ਦੀ ਉਹ ਹੋ ਗਈ, ਜਦੋਂ ਕਿ ਉਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੀ ਹਸਪੀਟਲ ਦੇ ਵਿੱਚ ਜਾ ਕੇ ਜਿਹੜੀ ਹੈ ਜੀ ਉਹ ਡੈਥ ਜਿਹੜੀ ਉਹ ਹੋਈ ਆ। ਸ਼ੁਜਾਤ ਬੁਖਾਰੀ ਹੋਰੀ ਇਫਤਾਰ ਦਾਵਤ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਲਾਲ ਚੌਕ ਵਿਚਲੇ ਪ੍ਰੈਸ ਐਨਕਲੇਵ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚੋਂ ਨਿਕਲੇ ਸੀਗੇ ਕਿ ਉਹਨਾਂ ਨੂੰ ਬਾਹਰ ਘਾਤ ਲਾ ਕੇ ਬੈਠੇ ਜਿਹੜੇ ਸੀਗੇ ਜੀ ਉਹਨਾਂ ਨੇ ਗੋਲੀ ਮਾਰ ਦਿੱਤੀ। ਇੱਕ ਸਿਵਿਲੀਅਨ ਜਿਹੜਾ ਸੀਗਾ ਜੀ ਉਹ ਵੀ ਗੋਲੀਬਾਰੀ ਦੇ ਵਿੱਚ ਜ਼ਖਮੀ ਜਿਹੜਾ ਜੀ ਉਹ ਹੋ ਗਿਆ। ਜਿਹੜੇ ਸ਼ੁਜਾਤ ਬੁਖਾਰੀ ਨੇ ਜੀ ਉਹ ਦ ਹਿੰਦੂ ਅਖਬਾਰ ਬੜਾ ਪ੍ਰਸਿੱਧ ਅਖਬਾਰ ਹੈ ਜੀ ਇੱਥੋਂ ਦਾ, ਇਹਦੇ ਉਹ ਪੱਤਰਕਾਰ ਜਿਹੜੇ ਜੀ ਉਹ ਰਹੇ ਔਰ ਕਸ਼ਮੀਰ ਦੇ ਵਿੱਚ ਅਮਨ ਦੇ ਵਾਸਤੇ ਉਹਨਾਂ ਨੇ ਕਈ ਕਾਨਫਰੰਸਾਂ ਕਰਾਉਣ ਦੇ ਵਿੱਚ ਮੋਹਰੀ ਭੂਮਿਕਾ ਜਿਹੜੀ ਜੀ ਉਹ ਨਿਭਾਈ ਸੀ। ਇੱਥੋਂ ਇਹ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਜਿਹੜੇ ਸ਼ਾਂਤੀ ਨਹੀਂ ਚਾਹੁੰਦੇ ਜਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਕਰੀ ਕਰਾਉਣਾ ਚਾਹੁੰਦੇ ਨੇ, ਜਾਰੀ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਹੀ ਇਹਦੇ ਪਿੱਛੇ ਜਿਹੜਾ ਜੀ ਉਹ ਹੱਥ ਹੋ ਸਕਦਾ ਹੈ। ਹਾਲਾਂਕਿ ਅਜੇ ਜਿਹੜੇ ਸ਼ੁਜਾਤ ਬੁਖਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਕਿਸੇ ਜਥੇਬੰਦੀ ਨੇ ਜਿਹੜੀ ਜੀ ਉਹ ਨਹੀਂ ਲਈ ਜੀ। ਤੇ ਅੱਗੇ ਗੱਲ ਕਰਦੇ ਜੀ ਵਿਆਹ ਰਜਿਸਟਰ ਕਰਾਉਣ ਦੀ। ਜਿਹੜੇ ਪ੍ਰਵਾਸੀ ਆ ਉਹਨਾਂ ਨੂੰ 1 ਹਫ਼ਤੇ ਦੇ ਵਿੱਚ ਵਿਆਹ ਰਜਿਸਟਰ ਕਰਾਉਣੇ ਪੈਣਗੇ। ਬਿਲਕੁਲ ਜੀ, ਇਹ ਸੈਂਟਰ ਦੇ ਜਿਹੜਾ ਤੇ ਬਾਲ ਵਿਕਾਸ ਮੰਤਰਾਲਾ ਹੈ ਜੀ ਉਹਦੇ ਵੱਲੋਂ ਇਹ ਨਵੀਆਂ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਨੇ, ਜਿਨ੍ਹਾਂ ਨੇ ਇੱਥੇ ਜਿਹੜੇ ਜੀ ਉਹ ਵਿਆਹ ਕਰਵਾਉਂਦੇ ਆ ਜਿਹੜੇ ਪ੍ਰਵਾਸੀ, ਉਹਨਾਂ ਦੇ ਭਾਰਤ ਦੇ ਵਿੱਚ ਹੋਣ ਵਾਲੇ ਵਿਆਹਾਂ ਦਾ 7 ਦਿਨਾਂ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਹੋਣਾ ਜਿਹੜਾ ਜੀ ਉਹ ਜ਼ਰੂਰੀ ਆ। ਜੇ ਪ੍ਰਵਾਸੀ ਭਾਰਤੀ 7 ਦਿਨਾਂ ਦੇ ਵਿੱਚ ਵਿਆਹ ਜਿਹੜਾ ਜੀ ਉਹ ਰਜਿਸਟਰ ਨਹੀਂ ਕਰਾਉਂਦਾ ਤਾਂ ਉਹਦਾ ਪਾਸਪੋਰਟ ਤੇ ਵੀਜ਼ਾ ਜਿਹੜਾ ਜੀ ਉਹ ਜਾਰੀ ਨਹੀਂ ਹੋਊਗਾ। ਔਰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਜਿਹੜਾ ਹੈ ਜੀ ਇਹਦੀ ਮੰਤਰੀ ਜਿਹੜੀ ਮੇਨਕਾ ਗਾਂਧੀ ਆ, ਉਹਨੇ ਕਿਹਾ ਸੀਗਾ ਕਿ ਪ੍ਰਵਾਸੀ ਵਿਆਹਾਂ ਦਾ 48 ਘੰਟਿਆਂ ਦੇ ਵਿੱਚ ਵਿਆਹ ਰਜਿਸਟਰਡ ਹੋਣਾ ਜਿਹੜਾ ਜੀ ਉਹ ਜ਼ਰੂਰੀ ਆ। ਪਹਿਲਾਂ ਉਹਨੇ 48 ਘੰਟੇ ਜਿਹੜੇ ਜੀ ਉਹ ਦਿੱਤੇ ਸੀਗੇ। ਹੁਣ ਪ੍ਰਵਾਸੀ ਵਿਆਹਾਂ ਦੇ ਵਿੱਚ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆ ਦੇ ਹੱਲ ਦੇ ਵਾਸਤੇ ਮੰਤਰੀਆਂ ਦੇ ਜਿਹੜਾ ਸਮੂਹ ਹੈ ਜੀ ਉਹਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇਹ 48 ਘੰਟੇ ਵਾਲੀ ਨਹੀਂ 7 ਦਿਨ ਦੀ ਗੱਲ ਜਿਹੜੀ ਹੈ ਜੀ ਉਹ ਲਾਜ਼ਮੀ ਕੀਤੀ ਗਈ ਆ। ਇਹਦੇ ਵਿੱਚ ਮੇਨਕਾ ਗਾਂਧੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ, ਕਾਨੂੰਨ ਮੰਤਰੀ ਸਾਰੇ ਦੇ ਸਾਰੇ ਜਿਹੜੇ ਵੀ ਉਹ ਸ਼ਾਮਲ ਸੀਗੇ। ਮੀਟਿੰਗ ਦੇ ਵਿੱਚ ਪ੍ਰਵਾਸੀ ਵਿਆਹਾਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਹੱਲ ਦੇ ਵਾਸਤੇ ਬਿਹਤਰ ਤਰੀਕਿਆਂ ਦੇ ਉੱਤੇ ਜਿਹੜੀ ਉਹ ਚਰਚਾ। ਮੇਰਾ ਨਹੀਂ ਖਿਆਲ ਕਿ ਵਿਆਹ ਜਿਹੜਾ ਰਜਿਸਟਰਡ ਕਰਾਉਣ ਤੋਂ ਕਿਸੇ ਨੂੰ ਪ੍ਰਵਾਸੀ ਨੂੰ ਜਿਹੜੀ ਹੈ ਜੀ ਉਹ ਮੁਸ਼ਕਿਲ ਹੋਊਗੀ, ਪਰ ਮੁਸ਼ਕਿਲ ਜਿਹੜੀ ਹੈ ਨਾ ਜੀ ਉਹ ਹੈਗੀ ਆ ਖੱਜਲ ਖੁਆਰੀ ਤੋਂ। ਕਿਉਂਕਿ ਜਿਹੜੀ ਵਿਆਹ ਦੀ ਰਜਿਸਟ੍ਰੇਸ਼ਨ ਹੈ, ਜਿਹੜਾ ਮੈਰਿਜ ਸਰਟੀਫਿਕੇਟ ਇੱਥੇ ਹਾਸਲ ਕਰਨਾ ਹੈ, ਉਹਦੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਐਡੀ ਕੰਪਲੀਕੇਟਡ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਜੀ ਉਹਦੇ ਤੋਂ
ਡਰ ਜਾਂਦਾ ਕਿ ਕਿੰਨੇ ਘੰਟੇ ਜਿਹੜੇ ਆ ਜੀ ਉੱਥੇ ਲੱਗਣਗੇ। ਜਿਹੜੇ ਸੁਵਿਧਾ ਸੈਂਟਰ ਨੇ, ਜਿਨ੍ਹਾਂ ਨੂੰ ਦੁਬਿਧਾ ਸੈਂਟਰ ਵੀ ਜਿਹੜਾ ਜੀ ਉਹ ਕਿਹਾ ਜਾਂਦਾ, ਇੱਥੇ ਜਿਹੜੇ ਬੈਠੇ ਕਾਊਂਟਰਾਂ ਦੇ ਉੱਤੇ ਲੋਕ ਨੇ, ਉਹਨਾਂ ਦੀ ਟ੍ਰੇਨਿੰਗ ਉਹੋ ਜਿਹੀ ਆ, ਉਹਨਾਂ ਦਾ ਲੋਕਾਂ ਦੇ ਨਾਲ ਵਿਵਹਾਰ ਜਿਹੜਾ ਜੀ ਉਹ ਠੀਕ ਨਹੀਂ ਗਾ। ਖਿਜੇ ਹੋਏ ਜਿਹੜੇ ਉੱਥੇ ਲੋਕ ਬੈਠੇ ਨੇ, ਉਹ ਫਿਰ ਇੱਕ ਜਿਹੜੀ ਇੱਕ ਰਜਿਸਟ੍ਰੇਸ਼ਨ ਆ, ਜੇ ਮਿਨੀਮਮ ਤੁਸੀਂ ਲਾ ਕੇ ਚੱਲੋ 3 ਘੰਟੇ, ਜਦੋਂ ਤੁਹਾਡੀ ਕਾਊਂਟਰ ਦੇ ਉੱਤੇ ਵਾਰੀ ਆ ਗਈ 3 ਘੰਟੇ ਜਿਹੜੇ ਜੀ ਉਹ ਲੱਗਦੇ ਆ। ਏਡੀ ਮੋਟੀ ਫਾਈਲ ਜਿਹੜੀ ਆ ਜੀ ਉਹ ਬਣ ਜਾਂਦੀ ਆ, ਜਿਵੇਂ ਗਾਈਡ ਹੋਵੇ ਕੋਈ ਕਿਸੇ ਕਲਾਸ ਦੀ, ਏਡੀ ਮੋਟੀ ਫਾਈਲ ਜਿਹੜੀ ਬਣ ਜਾਂਦੀ ਆ। ਇਹਨੂੰ ਲਿਆਓ, ਆਹ ਲਿਆਓ, ਗਵਾਹ ਲਿਆਓ, ਨੰਬਰਦਾਰ ਲਿਆਓ, ਪਟਵਾਰੀ ਲਿਆਓ। ਉਹ ਇੰਨਾ ਲੰਮਾ ਚੌੜਾ ਜਿਹੜਾ ਜੀ ਪ੍ਰਕਿਰਿਆ ਹੈ, ਉਹਦੇ ਤੋਂ ਲੋਕ ਜਿਹੜੇ ਆ ਜੀ ਉਹ ਡਰਦੇ ਆ। ਵਿਆਹਾਂ ਦੀ ਰਜਿਸਟ੍ਰੇਸ਼ਨ ਹੋਣੀ ਕੋਈ ਗਲਤ ਨਹੀਂ ਗਾ ਜੀ, ਪਰ ਇਹ ਜਿਹੜੀ ਏਡੀ ਕੰਪਲੀਕੇਟਡ ਹੈ ਜੀ, ਇਹਨੂੰ ਥੋੜਾ ਆਸਾਨ ਕੀਤਾ ਜਾਣਾ ਜਿਹੜਾ ਜੀ ਉਹ ਚਾਹੀਦਾ ਹੈ। ਇਹ ਗੱਲ ਜਿਹੜੀ ਜੀ ਉਹ ਉਠਾਉਣ ਦੀ ਜ਼ਰੂਰਤ ਹੈ ਕਿ ਜਾਂ ਤਾਂ ਇਹ ਪ੍ਰਕਿਰਿਆ ਜਿਹੜੀ ਇਹਦੀ ਸਾਰੀ ਨਹੀਂ ਹੋ ਸਕਦੀ ਆਨਲਾਈਨ, ਕਿਉਂਕਿ ਸਾਹਮਣੇ ਹੋਣਾ ਜਿਹੜਾ ਜੀ ਉਹ ਜ਼ਰੂਰੀ ਹੈ, ਪਰ ਇਹਦਾ ਜੇ ਕੁਝ ਹਿੱਸਾ ਆਨਲਾਈਨ ਹੋਵੇ ਤੇ ਜਿਹੜਾ ਰਜਿਸਟਰ ਕਰਾਉਣ ਵਾਲਾ ਵਿਅਕਤੀ ਆ, ਉਹ ਜਿਹੜਾ ਹੋਮਵਰਕ ਕਰਕੇ ਭਾਵ ਕੇ ਜੇ ਰਜਿਸਟ੍ਰੇਸ਼ਨ ਉਹਦੀ ਆਨਲਾਈਨ ਕੁਝ ਕਰ ਦੇਵੇ ਤਾਂ ਉਹਦੇ ਕੁਝ ਜਾਨ ਸਖਾਲੀ ਜਿਹੜੀ ਹੈ ਜੀ ਇਹ ਹੋ ਸਕਦੀ ਆ। ਇਹ ਜ਼ਰੂਰ ਸਭ ਨੂੰ ਜਿਹੜੀ ਬੇਨਤੀ ਹੈ ਜੀ ਕਿ ਜਦੋਂ ਕਿਤੇ ਆਉਂਦੇ ਨੇ ਮਿਨਿਸਟਰ ਤੇ ਇਹ ਗੱਲ ਜਿਹੜੀ ਉਹ ਉਠਾਈ ਜਾਵੇ। ਇਹ ਏਡੇ ਜਿਹੜੇ ਕੰਪਲੀਕੇਟਡ ਨੇ ਉਹਨੂੰ ਥੋੜਾ ਆਸਾਨ ਕੀਤਾ ਜੀ। ਮੇਨਕਾ ਗਾਂਧੀ ਸਾਜੀ ਜੀ ਬੜੇ ਭਿਆਨਕ ਕਾਨੂੰਨ ਬਣਾਉਂਦੀ ਹੈ, ਅੱਗੇ ਕੁੱਤਿਆਂ ਦਾ ਬਣਾਇਆ ਹੋਇਆ ਉਹਨੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਅਸਮਾਨੀ ਚੜੀ ਜਿਹੜੀ ਮਿੱਟੀ ਆ, ਉਹਨੇ ਰਾਜਸਥਾਨ ਵਾਲੀ ਮਿੱਟੀ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ। ਬਿਲਕੁਲ ਜੀ। ਕਿੰਨਾ ਕੁ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਚੰਡੀਗੜ੍ਹ ਏਅਰਪੋਰਟ ਤੋਂ 36 ਫਲਾਈਟਸ 36 ਜਿਹੜੀਆਂ ਦੀ ਉਹ ਕੈਂਸਲ ਹੋ ਗਈਆਂ। ਅੱਜ ਵੀ ਅਜੇ ਇਹ ਫਲਾਈਟ ਚੜ੍ਹਨ ਦੇ ਕੋਈ ਆਸਾਰ ਜਿਹੜੇ ਆ ਜੀ ਉਹ ਨਜ਼ਰ ਨਹੀਂ ਆਉਂਦੇ। ਇਸ ਵੇਲੇ ਹਾਲਾਤ ਜਿਹੜੇ ਆ ਜੀ ਪੰਜਾਬ, ਹਰਿਆਣਾ, ਦਿੱਲੀ ਦੇ ਇਸ ਤਰ੍ਹਾਂ ਦੇ ਜਿਹੜੇ ਜੀ ਉਹ ਬਣੇ ਹੋਏ ਆ ਕਿ 3 ਦਿਨਾਂ ਤੋਂ ਅਸਮਾਨਾਂ ਦੇ ਉੱਤੇ ਚੜ੍ਹੀ ਇਹ ਭੂਰੇ ਕੱਤੇ ਰੰਗ ਦੀ ਜਿਹੜੀ ਮਿੱਟੀ ਆ, ਉਹਦੇ ਲੋਕਾਂ ਦੇ ਨੱਕ ਦੇ ਵਿੱਚ ਦਮ ਜਿਹੜਾ ਜੀ ਉਹ ਕੀਤਾ ਪਿਆ। ਇੱਥੇ ਹਵਾ ਦੀ ਜਿਹੜੀ ਕੁਆਲਿਟੀ ਹੈ ਜੀ ਉਹਦੇ ਮੰਦੇ ਹਾਲ ਨੇ। ਇਸ ਵੇਲੇ ਹਵਾ ਦੇ ਵਿੱਚ ਧੂੜ ਜਿਹੜੀ ਆ ਜੀ ਉਹ ਜ਼ਿਆਦਾ ਹੋਣ ਕਰਕੇ ਜਿਹੜਾ ਜੀ ਇਹ ਫਲਾਈਟ ਰੱਦ ਕੀਤੀਆਂ ਗਈਆਂ ਨੇ। ਰਾਜਸਥਾਨ ਦੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਦੇ ਨਾਲ ਇਹ ਜਿਹੜੀ ਧੂੜ ਸੀਗੀ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਅਸਮਾਨ ਦੇ ਉੱਤੇ ਜਿਹੜੀ ਜੀ ਉਹ ਚੜ੍ਹ ਗਈ। ਮੋਟੇ ਕਣਾਂ ਦਾ ਪੱਧਰ ਜਿਹੜਾ ਜੀ ਉਹ ਵੱਧ ਗਿਆ। ਚੰਡੀਗੜ੍ਹ ਮੌਸਮ ਵਿਭਾਗ ਜਿਹੜਾ ਜੀ ਉਹ ਇਹ ਕਹਿੰਦਾ ਕਿ ਪੱਛਮੀ ਦਬਾਅ ਦੇ ਨਾਲ ਹਵਾ ਦੇ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। ਤੁਸੀਂ ਇਹ ਦੇਖੋ ਕਿ ਤਰੱਕੀ ਜਿੰਨੀ ਮਰਜ਼ੀ ਮਨੁੱਖ ਕਰ ਗਿਆ ਹੋਵੇ, ਹੁਣ ਇਹ ਕਿਹਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ, ਸਾਰੇ ਜਿਹੜੇ ਮੌਸਮ ਵਿਭਾਗ ਦੇ ਜਾਣਕਾਰ ਨੇ, ਕਿ ਇਹਦਾ ਇਲਾਜ ਜਿਹੜਾ ਉਹ ਸਿਰਫ ਜਾਂ ਤਾਂ ਤੇਜ਼ ਹਨੇਰੀ ਆ ਤੇ ਜਾਂ ਮੀਂਹ, ਭਾਵ ਕਿ ਕੁਦਰਤ ਦੇ ਉੱਤੇ ਟੇਕ ਹੈ ਕੰਪਲੀਟਲੀ। ਜੇ ਕੁਦਰਤ ਇਹਦੇ ਵਿੱਚ ਸੁਧਾਰ ਕਰਦੀ ਆ ਤੇ ਤਾਂ ਇਹ ਹੋ ਸਕਦਾ ਹੈ, ਕਿਉਂਕਿ ਕੁਦਰਤ ਦੇ ਨਾਲ ਜੋ ਖਿਲਵਾੜ ਮਨੁੱਖ ਨੇ ਇੱਥੇ ਜਿਹੜਾ ਜੀ ਉਹ ਕੀਤਾ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ ਹੈਗਾ। ਔਰ ਜਿਹੜਾ ਇਹ ਹਾਲਾਤ ਜਿਹੜੇ ਡਾਕਟਰ ਨੇ ਉਹ ਇਹ ਕਹਿ ਰਹੇ ਆ ਕਿ ਲੋਕ ਜਿਹੜੇ ਨੇ ਉਹ ਘਰਾਂ ਦੇ ਅੰਦਰ ਬਹਿਣ ਅਗਲੇ ਕੁਝ ਦਿਨਾਂ ਦੇ ਵਾਸਤੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਅੱਜ ਹਨੇਰੀ ਜਿਹੜੀ ਆ ਜੀ ਆ ਸਕਦੀ ਆ, ਉਹ ਇਹ ਗਰਦ ਲਾ ਸਕਦੀ ਆ, ਜਾਂ ਫਿਰ ਮੀਂਹ ਜਿਹੜਾ ਜੀ ਉਹ ਪੈਣ ਦੇ ਸਾਰ ਅੱਜ ਤੇ ਭੜਕੇ ਨੇ, ਨਹੀਂ ਤਾਂ ਅਦਰਵਾਈਜ਼ ਇਹਦੇ ਤੋਂ ਛੁਟਕਾਰਾ ਹੋਣ ਦੀ ਕੋਈ ਆਸ ਜਿਹੜੀ ਆ ਜੀ ਉਹ ਨਹੀਂ ਆ। ਡਾਕਟਰ ਜਿਹੜੇ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਇਹ ਇਸ ਵੇਲੇ ਜੋ ਹਾਲਾਤ ਜਿਹੜੇ ਬਣੇ ਪਏ ਆ, ਜਿੰਨਾ ਇਹ ਹਵਾ ਜਿਹੜੀ ਪ੍ਰਦੂਸ਼ਿਤ ਹੋਈ ਪਈ ਆ, ਇਹਦੇ ਨਾਲ ਫੇਫੜਿਆਂ ਦੇ ਰੋਗ, ਦਮੇ ਦੇ ਜਿਹੜੇ ਰੋਗ ਨੇ ਉਹ ਲੱਗ ਸਕਦੇ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਆਕਸੀਜਨ ਆ, ਜੇ ਉਹ ਦਿਮਾਗ ਨੂੰ ਘੱਟ ਜਾਂਦੀ ਆ ਤੇ ਇਹਦੇ ਨਾਲ ਪੈਰਾਲਾਈਜ਼ ਤੱਕ ਜਿਹੜੇ ਦੀ ਉਹ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਪਿਆ। ਔਰ ਇੱਥੇ ਜਿਹੜੇ ਤਰੀਕੇ ਦੇ ਨਾਲ, ਜਿੰਨੀ ਤੇਜ਼ੀ ਦੇ ਨਾਲ ਰੁੱਖ ਜਿਹੜੇ ਆ ਜੀ ਉਹ ਵੱਢੇ ਗਏ ਆ, ਉਹਦਾ ਰੌਲਾ ਬਥੇਰੀ ਵਾਰੀ ਜਿਹੜਾ ਜੀ ਉਹ ਪਾਇਆ। ਲੋਕ ਨਹੀਂ ਸਮਝਦੇ ਜੀ, ਨਾ ਲੋਕ ਸਮਝਣ, ਨਾ ਜਿਹੜੇ ਜੀ ਕਿਸਾਨ ਨੇ ਉਹ ਸਮਝਣ। ਮੈਂ ਗੱਲ ਕਿਸੇ ਦੇ ਨਾਲ ਕਰ ਰਿਹਾ ਸੀਗਾ ਕਿ ਰੁੱਖ ਜਿਹੜੇ ਲਾਏ ਜਾਣ, ਉਹ ਕਹਿੰਦੇ ਜੀ ਅਸੀਂ ਪਿੰਡਾਂ ਥਾਵਾਂ ਦੇ ਉੱਤੇ ਬੜੀ ਵਾਰੀ ਲਾ ਕੇ ਦੇਖ ਲਏ, ਜਦੋਂ ਥੋੜਾ ਜਿਹਾ ਵੱਡਾ ਹੁੰਦਾ ਜੀ ਉਹ ਕਿਸਾਨ ਹੀ ਉਹਨੂੰ ਕਹਿੰਦਾ ਜੀ ਮੇਰੀ ਫਸਲ ਦੇ ਉੱਤੇ ਇਹਦਾ ਛੌਰਾ ਪੈਂਦਾ, ਇਸ ਕਰਕੇ ਮੈਂ ਨਹੀਂ ਬਰਦਾਸ਼ਤ ਕਰਦਾ ਕਿ ਇਹ ਰੁੱਖ ਜਿਹੜਾ ਜੀ ਇੱਥੇ ਲੱਗੇ। ਤੇ ਹੁਣ ਜਿਵੇਂ ਮੂੰਹ ਵਲੇਟ ਕੇ ਜਿਹੜਾ ਜੀ ਉਹ ਤੁਰੇ ਫਿਰਦੇ ਨੇ, ਵਾਰਨਿੰਗ ਜਿਹੜੀਆਂ ਹੈ ਨੇ, ਕਿੰਨੇ ਪੈਸੇ ਦਵਾਈਆਂ ਦੇ ਉੱਤੇ ਜਿਹੜਾ ਜੀ ਖਰਚਣਗੇ, ਇਹਦਾ ਕੋਈ ਅੰਦਾਜ਼ਾ ਜਿਹੜਾ ਜੀ ਉਹ ਨਹੀਂ ਹੈਗਾ। ਪਰ ਕੁਦਰਤ ਦੇ ਨਾਲ ਕੀਤਾ ਹੋਇਆ ਜਿਹੜਾ ਜੀ ਉਹ ਖਿਲਵਾੜ ਹੈ, ਇਹ ਹੁਣ ਕੁਦਰਤ ਆਪਣੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਉਹ ਦਿਖਾ ਰਹੀ ਹੈ ਕਿ ਉਹਦੇ ਵਿੱਚ ਵੀ ਕਿੰਨਾ ਦਮ ਹੈ। ਇੱਕ ਤਾਂ ਜਿਹੜੀ ਜੀ ਮਿੱਟੀ ਇੰਨੀ ਚੜੀ ਹੋਈ ਆ, ਸੈਕਿੰਡ ਜਿਹੜੀ ਟੇਕ ਹੈ ਤੁਸੀਂ ਦੇਖੋ, ਲੈ ਦੇ ਕੇ ਫਿਰ ਕੁਦਰਤ ਦੇ ਉੱਤੇ ਆ। ਮੀਂਹ ਪਊਗਾ ਤੇ ਬਚੋਗੇ, ਨਹੀਂ ਤਾਂ ਨਹੀਂ। ਤੇ ਮੀਂਹ ਦੀ ਵੀ ਮਰਜ਼ੀ ਆ ਪੈਣਾ ਜਾਂ ਨਹੀਂ ਪੈਣਾ। ਤੇ ਅੱਗੇ
ਗੱਲ ਕਰਦੇ ਕਿਸਾਨਾਂ ਦੀ, ਉਹਨਾਂ ਨੇ ਸਰਕਾਰ ਦੀ ਆਕੜ ਭੰਨੀ, ਝੋਨਾ ਉਸੇ ਤਰ੍ਹਾਂ ਲੱਗ ਰਿਹਾ। ਬਿਲਕੁਲ ਜੀ, ਇਹਦਾ ਹੀ ਇੱਕ ਅਗਲਾ ਪੱਖ ਤੁਸੀਂ ਜਿਹੜਾ ਵੀ ਉਹ ਕਹਿ ਲਓ ਕਿ ਜਿਹੜੀ ਸਰਕਾਰ ਹੈ ਉਹਨੇ ਕਿਹਾ ਸੀਗਾ ਕਿ 20 ਜੂਨ ਤੋਂ ਝੋਨਾ ਜਿਹੜਾ ਵੀ ਉਹ ਲਾਇਆ ਜਾਵੇ, ਪਰ ਵੋਟਾਂ ਦੀ ਰਾਜਨੀਤੀ ਹੈ। ਵੋਟਾਂ ਦੀ ਰਾਜਨੀਤੀ ਕਿਹੋ ਜਿਹੀ ਹੈ ਕਿ ਅਕਾਲੀ ਦਲ ਨੇ ਹੈਲਪਲਾਈਨ ਜਿਹੜੀ ਜੀ ਉਹ ਨੰਬਰ ਜਾਰੀ ਕਰਤਾ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ। ਇਹ ਹੈਲਪਲਾਈਨ ਨੰਬਰ ਇਸ ਕਰਕੇ ਜਾਰੀ ਕਰਤਾ ਕਿ ਜਿੱਥੇ ਤੁਹਾਡਾ ਝੋਨਾ ਲਾਉਣ ਦੇ ਵਿੱਚ ਸਰਕਾਰ ਜਿਹੜੀ ਤੁਹਾਡਾ ਕੋਈ ਵਿਰੋਧ ਕਰਨ ਅਫਸਰ ਆਉਂਦਾ, ਸਾਨੂੰ ਫੋਨ ਕਰੋ, ਅਸੀਂ ਉੱਥੇ ਜਿਹੜਾ ਜੀ ਉਹ ਪਹੁੰਚ ਜਾਂਗੇ। ਹਾਲਾਂਕਿ ਇਸ ਤਰ੍ਹਾਂ ਦੀ ਤਰੀਕ ਜਿਹੜੀ ਹੈ ਜੀ ਜਦੋਂ ਇਹਨਾਂ ਦੀ ਸਰਕਾਰ ਸੀ ਉਹ ਵੀ ਜਾਰੀ ਕਰਦੇ ਰਹੇ ਆ ਕਿ ਇੰਨੀ ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ, ਤੇ ਝੋਨੇ ਨੂੰ ਵਾਹੁੰਦੇ ਵੀ ਰਹੇ ਆ। ਹੁਣ ਸਰਕਾਰ ਨਹੀਂ ਰਹੀ ਤੇ ਕਿਸਾਨਾਂ ਨੂੰ ਇੱਕ ਕਿਸਮ ਦੇ ਨਾਲ ਗੁੰਮਰਾਹ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਨੇ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਨੇ। ਮਾਲਵਾ ਖਿੱਤੇ ਦੇ ਵਿੱਚ ਮੋਟੇ ਜਿਹੇ ਅੰਦਾਜ਼ੇ ਦੇ ਅਨੁਸਾਰ 1500 ਏਕੜ ਦੇ ਕਰੀਬ ਅਗੇਤੀ ਲਵਾਈ ਜਿਹੜੀ ਝੋਨੇ ਦੀ ਹੋ ਚੁੱਕੀ ਹੈ। ਖੇਤੀ ਮਹਿਕਮਾ 50 ਏਕੜ ਰਕਬੇ ਵਾਲੀ ਜਿਹੜੀ ਅਗੇਤੀ ਲੱਗੀ ਹੋਈ ਫਸਲ ਹੈ ਉਹਨੂੰ ਵਾਹ ਸਕਿਆ, ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਵਾਹ ਦਿੱਤਾ ਜਿਹੜਾ ਜੀ ਉਹ ਜਾਊਗਾ। ਪੰਜਾਬ ਭਰ ਦੇ ਵਿੱਚ ਕਰੀਬ 35 ਕਿਸਾਨਾਂ ਨੂੰ ਸਿਰਫ ਜਿਹੜੇ ਆ ਜੀ ਉਹ ਨੋਟਿਸ ਜਾਰੀ ਕੀਤੇ ਗਏ ਆ। ਡਿਸਟ੍ਰਿਕਟ ਬਠਿੰਡੇ ਦੇ ਵਿੱਚ 12 ਕਿਸਾਨ ਨੇ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਜਿਹੜੇ ਜੀ ਉਹ ਕੀਤੇ ਗਏ ਆ। ਡਿਸਟ੍ਰਿਕਟ ਬਰਨਾਲਾ ਦੇ ਵਿੱਚ 5 ਜਿਹੜੇ ਪੁਲਿਸ ਕੇਸ ਦਰਜ ਜਿਹੜੇ ਉਹ ਕੀਤੇ ਗਏ ਆ। ਬਠਿੰਡਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਰਾਮਪੁਰਾ ਤੇ ਬਠਿੰਡਾ ਦੇ ਦਰਜਨਾਂ ਪਿੰਡਾਂ ਦੇ ਵਿੱਚ ਅਗੇਤੀ ਲਵਾਈ ਜਿਹੜੀ ਆ ਜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਖੇਤੀ ਮਹਿਕਮਾ ਜਿਹੜਾ ਜੀ ਸਿਰਫ ਭੋਡੀਪੁਰਾ ਤੇ ਦਿਆਲਪੁਰਾ ਮਿਰਜ਼ਾ ਦੇ ਵਿੱਚ 1.5 ਏਕੜ ਝੋਨਾ ਵਾਹੁਣ ਦੇ ਵਿੱਚ ਸਫਲ ਜਿਹੜਾ ਜੀ ਉਹ ਰਿਹਾ। ਚਲੋ ਕਿ ਰਾਮਪੁਰਾ ਬਲਾਕ ਦੇ ਪਿੰਡ ਮੰਡੀ ਕਲਾਂ ਦੇ ਵਿੱਚ 50 ਕਿੱਲੇ, ਪਿੰਡ ਕੋਟੜਾ 'ਚ 100 ਕਿੱਲਾ, ਪਿੱਥੋਂ ਪਿੰਡ 'ਚ 40, ਪਿੰਡ ਜਿਉਂਦ 'ਚ 40, ਭੁੰਦੜ 'ਚ 10 ਕਿੱਲੇ ਜਿਹੜੇ ਜੀ ਅਗੇਤਾ ਝੋਨਾ ਲੱਗ ਚੁੱਕਾ ਹੋਇਆ। ਖੇਤੀ ਮਹਿਕਮੇ ਦੇ ਦਲਕੇ ਜਿਹੜੇ ਆ ਜੀ ਉਹ ਫੋਕੇ ਨਿਕਲਿਆ। ਟਿਊਬਵੈਲ ਕਨੈਕਸ਼ਨ ਕੱਟਣ ਨੂੰ ਕਿਤੇ ਵੀ ਅਮਲ ਦੇ ਵਿੱਚ ਨਹੀਂ ਲਿਆਂਦਾ ਜਾ ਸਕਿਆ। ਖੇਤੀ ਮਹਿਕਮੇ ਨੇ ਖੇਤੀ ਅਫਸਰਾਂ ਨੂੰ ਪੁਲਿਸ ਦੀ ਮਦਦ ਲੈਣ ਲਈ ਕਿਹਾ ਸੀਗਾ, ਪਰ ਪੁਲਿਸ ਮਹਿਕਮੇ ਨੇ ਖੇਤੀ ਅਫਸਰਾਂ ਨੂੰ ਬਾਂਹ ਹੀ ਨਹੀਂ ਫੜਾਈ। ਜਦੋਂ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਖੇਤੀ ਅਫਸਰ ਨੂੰ ਖੇਤਾਂ ਦੇ ਵਿੱਚ ਕਿਸਾਨਾਂ ਨੇ ਘੇਰ ਲਿਆ ਤਾਂ ਉਦੋਂ ਪੁਲਿਸ ਜਿਹੜੀ ਜੀ ਉਹ ਜ਼ਰੂਰ ਪਹੁੰਚੀ। ਜਿਹੜੇ ਖੇਤੀ ਵਿਭਾਗ ਦੇ ਡਾਇਰੈਕਟਰ ਨੇ ਜਸਵੀਰ ਸਿੰਘ ਬੈਂਸੁਰੀ, ਉਹ ਇਹ ਕਹਿ ਰਹੇ ਆ ਕਿ ਪੁਲਿਸ ਸਾਡਾ ਕੋਈ ਸਹਿਯੋਗ ਜਿਹੜਾ ਜੀ ਉਹ ਨਹੀਂ ਕਰ ਰਹੀ। ਖੇਤੀ ਮਹਿਕਮਾ ਵੀ ਸਰਕਾਰ ਦਾ ਹੈ, ਪੁਲਿਸ ਵੀ ਸਰਕਾਰ ਦੀ ਹੈ, ਤੇ ਇਹ ਫਿਰ ਮਹਿਕਮੇ ਜਿਹੜੇ ਨੇ ਉਹ ਆਪਸ ਦੇ ਵਿੱਚ ਰਲ ਕੇ ਕਿਉਂ ਨਹੀਂ ਚੱਲ ਰਹੇ, ਇਹਦੀ ਜਵਾਬ ਤਾਂ ਜਿਹੜਾ ਜੀ ਉਹ ਸਰਕਾਰ ਹੀ ਦੇ ਸਕਦੀ ਹੈ। ਪਰ ਸਰਕਾਰ ਨੂੰ ਵੀ ਪਤਾ ਕਿ ਜਿਹੜੇ ਹੈਲਪਲਾਈਨਾਂ ਜਾਰੀ ਕਰਦੇ ਫਿਰਦੇ ਆ ਉਹ ਵੋਟਾਂ ਦੀ ਖਾਤਰ ਕਰਦੇ ਫਿਰਦੇ ਆ, ਤੇ ਇਹਨਾਂ ਦੀਆਂ ਟੁੱਟੀਆਂ ਤੇ ਉਹਨਾਂ ਨੂੰ ਵੀ ਨਹੀਂ ਨਾ ਕਿ ਜਾਂ ਫਿਰ 19 ਜਿਹੜਾ ਜੀ ਉਹ ਆ ਰਿਹਾ। ਸੋ ਇਹ ਮਹਿਜ਼ ਜਿਹੜੇ ਜੀ ਉਹ ਦਮਗਜੇ ਰਹਿ ਗਏ, ਜਿਹੜੇ ਸਰਕਾਰ ਮਾਰੀ ਜਾਂਦੀ ਸੀ ਉਹ ਕਰ ਦਾਂਗੇ, ਆਹ ਕਰ ਦਾਂਗੇ, ਹੋਇਆ ਕੱਖ ਨਹੀਂ। ਬਿਲਕੁਲ ਜੀ, ਮੰਨਣ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੀ ਚੀਜ਼ ਮੰਨਣੀ ਆ। ਤੇ ਅੱਗੇ ਪੰਜਾਬ ਸਰਕਾਰ ਦੀ ਦੁਬਾਰਾ ਗੱਲ ਕਰਦੇ ਹਾਂ, ਆੜ੍ਹਤੀਆਂ ਦੇ ਨਾਲ ਜਾਰੀ ਪਗਾਉਣ ਦੇ ਰਾਹ ਤੁਸੀਂ ਇਹਦਾ ਜਿਹੜਾ ਜੀ ਨਬੇੜੇ ਦੇ ਵਾਸਤੇ ਜਿਹੜਾ ਬਾਦਲ ਸਰਕਾਰ ਦੇ ਵੱਲੋਂ ਬਣਾਇਆ ਗਿਆ ਸੀਗਾ ਜਿਹੜਾ ਦੀ ਪੰਜਾਬ ਸੈਟਲਮੈਂਟ ਆਫ ਐਗਰੀਕਲਚਰ ਇੰਟੈਂਡੈਂਸ ਕਾਨੂੰਨ 2016, ਇਹਨੂੰ ਅੱਗੇ ਜਾਣ ਦੇ ਰੌਂ ਦੇ ਵਿੱਚ ਨਹੀਂ ਹੈ ਜੀ ਮੌਜੂਦਾ ਸਰਕਾਰ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਦੇ ਵੱਲੋਂ ਕਾਨੂੰਨ ਦੇ ਵਿੱਚ ਸੋਧ ਕਰਕੇ ਇਹਨੂੰ ਕਿਸਾਨ ਪੱਖੀ ਬਣਾਉਣ ਦੇ ਕੀਤੇ ਵਾਅਦੇ ਨੂੰ ਬੂਰ ਪੈਣ ਦੀ ਸੰਭਾਵਨਾ ਨਹੀਂ ਦਿੰਦੀ। ਸਰਕਾਰ ਦੇ ਵੱਲੋਂ 3 ਮੰਤਰੀਆਂ ਦੇ ਉੱਤੇ ਆਧਾਰਿਤ ਕਮੇਟੀ ਦੀ ਰਿਪੋਰਟ ਦੇ ਵਿੱਚ ਕੀਤੀਆਂ ਸਿਫਾਰਸ਼ਾਂ ਨੂੰ ਮੁੱਖ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਆ। ਇਹਨਾਂ ਉੱਤੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੇ ਵਿੱਚ ਮੋਹਰ ਲੱਗ ਸਕਦੀ ਆ। ਪਿਛਲੀ ਸਰਕਾਰ ਦੇ ਵੱਲੋਂ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਤੱਕ ਇਸ ਕਾਨੂੰਨ ਬਣਾਉਣ ਤੱਕ ਦੀ ਪੰਜਾਬ ਰਿਲੀਫ ਆਫ ਇੰਟੈਂਡੈਂਸ ਐਕਟ 1934 ਲਾਗੂ ਕੀਤਾ ਸੀਗਾ। ਨਵੇਂ ਕਾਨੂੰਨ ਦੇ ਵਿੱਚ ਉਹ ਰੱਦ ਹੋ ਗਿਆ। ਇਸ ਕਾਨੂੰਨ ਦੇ ਤਹਿਤ ਉਸ ਜ਼ਮਾਨੇ ਦੇ 5000 ਰੁਪਏ ਤੱਕ ਦੇ ਕਰਜ਼ੇ ਵਾਲੇ ਕੇਸ ਹੀ ਸੁਣੇ ਜਾ ਸਕਦੇ ਸੀਗੇ। ਮੌਜੂਦਾ ਸਰਕਾਰ ਨੇ 16 ਦੇ ਕਰਜ਼ਾ ਨਿਬੇੜਾ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਵਾਸਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੇ ਆਧਾਰਿਤ ਇੱਕ ਕਮੇਟੀ ਜਿਹੜੀ ਉਹ ਬਣਾਈ ਸੀਗੀ। ਕਮੇਟੀ ਨੇ ਕਿਸਾਨ ਤੇ ਆੜ੍ਹਤੀਆਂ ਦੀਆਂ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਰਿਪੋਰਟ ਕਈ ਮਹੀਨੇ ਪਛੜ ਕੇ ਜਿਹੜੀ ਅਜੀ ਦਿੱਤੀ ਹੈ। ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਬਾਰੇ ਸਿਫਾਰਸ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸ਼ਾਮਲ ਨਹੀਂ ਹੈ। ਸ਼ਾਹੂਕਾਰਾ ਕਰਜ਼ੇ ਦੇ ਨਿਬੇੜੇ ਲਈ ਬਾਦਲ ਸਰਕਾਰ ਦੇ ਵੱਲੋਂ ਬਣਾਏ ਕਾਨੂੰਨ ਦੇ ਅਨੁਸਾਰ ਸਰਕਾਰ ਨੇ ਵਿਆਜ ਦੀ ਦਰ ਹਰ ਸਾਲ ਤੈਅ ਕਰਨੀ ਹੁੰਦੀ ਹੈ। ਜੇ ਕਰਜ਼ਦਾਰ ਨੇ ਮੁੱਲ ਸਣੇ ਦੁੱਗਣਾ ਪੈਸਾ ਵਾਪਸ ਕਰਤਾ ਹੈ ਤਾਂ ਨਿਬੇੜੇ ਲਈ ਬਣਾਏ ਜਾਣ ਵਾਲੇ ਬੋਰਡ ਇਹ ਹੁਕਮ ਕਰਨਗੇ ਕਿ ਅੱਗੋਂ ਹੋਰ ਪੈਸਾ ਦਿੱਤੇ ਜਾਣ ਦੀ ਜ਼ਰੂਰਤ ਨਹੀਂ ਹੈ। ਜਦੋਂ ਕਿ ਅਮਰਿੰਦਰ ਸਿੰਘ ਹੋਰਾਂ ਦੀ ਪਹਿਲੀ ਸਰਕਾਰ ਦੇ ਵੱਲੋਂ 2006 ਦੇ ਵਿੱਚ ਬਣਾਏ ਸ਼ਾਹੂਕਾਰਾ ਨਿਬੇੜਾ ਕਾਨੂੰਨ ਤੇ ਸਰ ਛੋਟੂ ਰਾਮ ਕਾਨੂੰਨ ਦੇ ਨਾਮ ਦੇ ਨਾਲ ਜਾਣੇ ਜਾਂਦੇ 1934 ਦੇ ਕਾਨੂੰਨ ਦੇ ਵਿੱਚ ਦੁੱਗਣਾ ਪੈਸਾ ਵਾਪਸ ਕਰਨ ਦੇ ਉੱਤੇ
खुद ब खुद सारा करजा चुकता समझण की धारा जिहड़ी जी वो पाई गई सीगी। नवें बनने वाले बोर्ड के फैसले तो शाहूकारां जां कर्जदारां दे विच किसी नूं कोई इतराज होऊगा तां सूबाई पद्धर दे उत्ते बनने वाले ट्रिब्यूनल दे कोले अपील जिहड़ी वो हो सकूगी और ट्रिब्यूनल दा फैसला जिहड़ा जी वो अंतम होगा। भाव कि ये जिहड़ा मामला सीगा जी, इह तो हुण सब कुछ तो टाला जिहड़ा जी वो वट लिया गया है और ये शाहूकारां दे हक दे विच ही जाऊगा, किसानां दे हक दे विच नहीं। पर किसानां ने तो वोटां पाईआं सी सरकार साडे हक विच होऊगी। ते अगे पंजाब दी जे गल करिए कई थां ते इहो जिहे हालात आ कि जिहड़ियां बिहार दीयां गल्लां करदे सीगे उहो जिहे हालात आ। पंजाब दे विच वख-वख थावां ते 3 कतल। क्योंकि एक तां 2 ਜਿਹੜੀਆਂ ਖੁਦਕੁਸ਼ੀਆਂ ਨੇ ਉਹ ਹੋਈਆਂ ਨੇ, ਖੁਦਕੁਸ਼ੀਆਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਇੱਕ ਕਿਸਾਨ ਦੀ ਖੁਦਕੁਸ਼ੀ ਹੋਈ ਆ, ਇੱਕ ਕਿਸਾਨ ਮਜ਼ਦੂਰ ਦੀ ਖੁਦਕੁਸ਼ੀ ਜਿਹੜੀ ਆ ਜੀ ਉਹ ਹੋਈ ਆ। ਇਹ ਕਤਲ ਨੇ ਜੀ ਪਿੰਡ ਹਿੰਮਤਪੁਰਾ ਦੇ ਵਿੱਚ ਇੱਕ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਵਿੱਚ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਜਿਹੜਾ ਜੀ ਇੱਕ ਵਿਅਕਤੀ ਨੇ ਕੀਤਾ। ਇਹ ਮੰਗਾ ਸਿੰਘ ਸੀਗਾ ਜੀ, ਜਿਹਨੇ ਕਿ ਪਿੰਡ ਦੀ ਸੱਥ ਦੇ ਵਿੱਚ ਤੇਜ਼ਧਾਰ ਹਥਿਆਰ ਜਿਹੜੇ ਸੀਗੇ ਜੀ ਹਮਲਾ ਕਰਕੇ ਉਹਦਾ ਕਤਲ ਕਰਤਾ। ਔਰ ਪਿੰਡ ਵਾਲੇ ਜਿਹੜੇ ਆ ਜੀ ਦੱਸਦੇ ਆ ਕਿ ਉਹ ਆਪਣੀ ਪਤਨੀ ਦੇ ਜਿਹੜਾ ਕਰੈਕਟਰ ਦੇ ਉੱਤੇ ਸ਼ੱਕ ਕਰਦਾ ਸੀਗਾ, ਜਿਹਦੇ ਕਰਕੇ ਉਹਨਾਂ ਦਾ ਝਗੜਾ ਜਿਹੜਾ ਉਹ ਰਹਿੰਦਾ ਸੀਗਾ। ਉਧਰ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਥਾਣਾ ਸੁਭਾਨਪੁਰ ਦੀ ਪੁਲਿਸ ਜਿਹੜੀ ਹੈ ਜੀ ਉਹਨੇ ਇੱਕ ਕਤਲ ਦੇ ਮਾਮਲੇ ਦੇ ਵਿੱਚ ਔਰਤ ਸਣੇ 3 ਜਿਹੜੇ ਵਿਅਕਤੀ ਨੇ ਉਹਨਾਂ ਤੇ ਮਾਮਲਾ ਦਰਜ ਕੀਤਾ। 2500 ਰੁਪਈਆਂ ਦੀ ਖਾਤਰ ਸਿਰਫ ਜਿਹੜਾ ਜੀ ਇਹ ਬੰਦਾ ਮਾਰ ਦਿੱਤਾ ਗਿਆ ਜੀ। ਇਹ ਦੱਸਿਆ ਗਿਆ ਕਿ ਰਣਜੀਤ ਸਿੰਘ ਜਿਹੜਾ ਸੀਗਾ, ਜਿਹੜਾ ਥਾਣਾ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਦਾ ਸੀਗਾ ਜੀ, ਉਹਦਾ ਭਰਾ ਰਾਜਵਿੰਦਰ ਸਿੰਘ ਉਹ ਇਕੱਠੇ ਰਹਿੰਦੇ ਸੀਗੇ ਜੀ। ਇਹ ਦੱਸਿਆ ਗਿਆ ਜੀ ਕਿ ਉਹਦੇ ਭਰਾ ਨੇ ਗੁਰਬਚਨ ਕੌਰ ਤੇ ਉਹਦੇ ਜਿਹੜੇ ਪੁੱਤ ਨੂੰ 2500 ਰੁਪਈਆ ਇੱਟਾਂ ਸੁੱਟਣ ਦੇ ਵਾਸਤੇ ਜਿਹੜਾ ਜੀ ਉਹ ਲੈਣੇ ਸੀਗੇ। ਉਹਦਾ ਭਰਾ ਜਿਹੜਾ ਜੀ ਸਰਬਜੀਤ ਸਿੰਘ ਬੱਕੜ ਦੇ ਭੱਠੇ ਤੇ 1 ਸਾਲ ਪਹਿਲਾਂ ਡਰਾਈਵਰੀ ਕਰਦਾ ਸੀਗਾ। ਇਹ ਪੈਸੇ ਉਹਨੇ ਆਪਣੀ ਤਨਖਾਹ ਚੋਂ ਭੱਠੇ ਦੇ ਮਾਲਕ ਨੂੰ ਕਟਵਾ ਦਿੱਤੇ ਸੀਗੇ ਔਰ ਭੱਠੇ ਦੀ ਨੌਕਰੀ ਜਿਹੜੀ ਉਹ ਛੱਡ ਦਿੱਤੀ ਸੀਗੀ। ਪਰ ਇਹ ਦੁਬਾਰਾ ਜਿਹੜੇ ਜੀ ਉਹਦੇ ਤੋਂ ਪੈਸੇ ਮੰਗ ਰਹੇ ਸਨ, ਜਿਹਦੇ ਕਰਕੇ ਸਿਰਫ 2500 ਰੁਪਈਆ ਦੇ ਕਰਕੇ ਇਹ ਕਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਤੀਸਰਾ ਕਤਲ ਜਿਹੜਾ ਜੀ ਸਰਾਲੀ ਕਲਾਂ ਦੇ ਨੇੜੇ ਜਿਹੜਾ ਜੀ ਹੋਇਆ, ਜਿੱਥੇ ਇੱਕ ਬਜ਼ੁਰਗ ਔਰਤ ਦਾ ਜਿਹੜਾ ਜੀ ਉਹ ਕਤਲ ਕੀਤਾ ਗਿਆ। ਇਹ ਅਮਰੀਕ ਕੌਰ ਸੀਗੀ 65 ਸਾਲਾਂ ਦੀ ਔਰ ਕੁਝ ਅਣਪਛਾਤੇ ਲੋਕ ਜਿਹੜੇ ਜੀ ਉਹਦੇ ਘਰ ਦੇ ਅੰਦਰ ਵੜੇ ਨੇ, ਜਿੱਥੇ ਵੜ ਕੇ ਉਹਨਾਂ ਨੇ ਇਸ ਔਰਤ ਦਾ ਕਤਲ ਕਰਤਾ। ਪੁਲਿਸ ਇਹਨੂੰ ਹਾਲ ਦੀ ਘੜੀ ਲੁੱਟ ਖੋਹ ਦੀ ਘਟਨਾ ਜਿਹੜੀ ਹੈ ਜੀ ਉਹ ਦੱਸ ਰਹੀ ਹੈ। ਥਾਂ ਦੇ ਉੱਤੇ 3 ਕਤਲ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਇਹ ਹੋਏ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਉੱਥੇ ਇੱਕ ਕਿਸਾਨ ਨੇ ਜੀ ਦੇਸੀ ਚੀਜ਼ਾਂ ਵੇਚਦਾ ਆ, ਉਹ ਜੀਵਕ ਖੇਤੀ ਕਰਦਾ ਆ ਤੇ ਵਾਹਵਾ ਗੁਜ਼ਾਰਾ ਸੋਹਣਾ ਕਰ ਰਿਹਾ। ਬਿਲਕੁਲ ਜੀ। ਐਕਚੁਅਲੀ ਮੈਂ ਇੱਕ ਜਿਹੜਾ ਜੀ ਦੇਖ ਰਿਹਾ ਸੀਗਾ, ਇੱਕ ਕਿਸਾਨ ਮਜ਼ਦੂਰ ਹੈ, ਬਜ਼ੁਰਗ ਹੈ, ਉਹਨੇ ਆਪਣੀ ਕਿਡਨੀ ਜਿਹੜੀ ਹੈ ਨਾ ਜੀ ਉਹ ਸੇਲ ਦੇ ਉੱਤੇ ਲਾਈ ਸੀ ਆ। ਉਹ ਇਹ ਕਹਿੰਦਾ ਕਿ ਉਹ ਕਿਡਨੀ ਵੇਚਣ ਲਈ ਤਿਆਰ ਹੈ ਪਰ ਖੁਦਕੁਸ਼ੀ ਨਹੀਂ ਕਰੂਗਾ। ਉਹ ਕਹਿੰਦਾ ਮੈਂ ਇਸ ਤਰੀਕੇ ਨਾਲ ਮੈਸੇਜ ਜਿਹੜਾ ਜੀ ਦੇਣਾ ਚਾਹੁੰਦਾ ਕਿ ਮਰਨਾ ਠੀਕ ਨਹੀਂ, ਅੰਗ ਵੇਚਣੇ ਫੇਰ ਵੀ ਜਿਹੜਾ ਜੀ ਉਹ ਠੀਕ ਹੈ। ਤੇ ਉਹ ਇੱਕ ਪੱਖ ਹੈ ਜੀ। ਇਹ ਦੂਜਾ ਪੱਖ ਹੈ ਕਿ ਇਹ ਸਬ ਡਿਵੀਜ਼ਨ ਬਾਬਾ ਬਕਾਲਾ ਜੀ ਇਹਦੇ ਅਧੀਨ ਪੈਂਦਾ ਇੱਕ ਪਿੰਡ ਸਠਿਆਲਾ ਔਰ ਇੱਥੋਂ ਦਾ ਇੱਕ ਜਿਹੜਾ ਕਿਸਾਨ ਪਰਿਵਾਰ ਹੈ ਜੀ ਉਹ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲਿਆ ਹੋਇਆ ਔਰ ਇਹ ਜਿਹੜਾ ਜੀਵਕ ਖੇਤੀ ਆਰਗੈਨਿਕ ਖੇਤੀ ਜਿਹੜੀ ਹੈ ਜੀ ਉਹ ਕਰਦਾ ਔਰ ਇੱਥੇ ਉਹਨੇ ਆਪਣੀ ਦੁਕਾਨ ਜਿਹੜੀ ਹੈ ਜੀ ਉਹ ਖੋਲੀ ਹੋਈ ਆ। ਉਹਦਾ ਨਾਂ ਉਹਨੇ ਛੱਪਰ ਪਾਇਆ ਜੀ। ਇਹ ਵੀ ਹੈ, ਇਹ ਨਹੀਂ ਹੈ ਕਿ ਕੋਈ ਏਸੀ ਦੁਕਾਨ ਹੈ। ਛੱਪਰ ਜਿਹੜਾ ਧਾਰਾ ਵੀ ਜਿਹਨੂੰ ਕੁਝ ਏਰੀਏ ਦੇ ਵਿੱਚ ਕਹਿੰਦੇ ਆ, ਉਹ ਪਾ ਕੇ ਉਹਦਾ ਜਿਹੜਾ ਨਾਮ ਹੈ ਜੱਟ ਦਾ ਦੇਸੀ ਸੌਦਾ ਉਹਨੇ ਜਿਹੜਾ ਜੀ ਉਹ ਰੱਖਿਆ। ਉਹ ਸਬਜ਼ੀਆਂ ਜਿਹੜੀਆਂ ਜੀ ਉਹ ਲੋਕਾਂ ਨੂੰ ਮੁਹੱਈਆ ਕਰਾਉਂਦਾ ਔਰ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਸਠਿਆਲੇ ਦੇ ਵਿੱਚ ਜਿਹੜਾ ਡੇਰਾ ਬਿਆਸ ਰੋਡ ਦੇ ਉੱਤੇ ਬਲਜੀਤ ਸਿੰਘ ਨਵਾਜ਼ੀ ਤੇ ਗੁਰਵਿੰਦਰ ਸਿੰਘ ਨਮਾਜ਼ੀ ਇਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਜੀ ਉਹ ਆਉਂਦੇ ਨੇ। ਇੱਕ ਤਾਂ ਮੰਡੀਆਂ ਦੇ ਘੱਟ ਰੇਟਾਂ ਦੀ ਖੱਜਲ ਖੁਆਰੀ ਤੋਂ ਬਚਣ ਦੇ ਵਾਸਤੇ ਉਹਨੇ ਖੇਤੀਬਾੜੀ ਵਿਭਾਗ ਦੇ ਨਾਲ ਜਿਹੜੀ ਹੈ ਜੀ ਇਹ ਦੁਕਾਨ ਖੋਲ ਕੇ ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀਗਾ ਜੀ। ਔਰ ਇਹ ਵੀ ਕਿਹਾ ਜਾਂਦਾ ਜੀ ਕਿ ਨਾ ਸਿਰਫ ਉਹਦੇ ਪਿੰਡ ਦੇ ਬਲਕਿ ਨੇੜੇ ਤੇੜੇ ਦੇ ਜਿਹੜੇ ਲੋਕ ਨੇ ਉਹ ਵੀ ਉੱਥੋਂ ਉਹਦੇ ਤੋਂ ਸਬਜ਼ੀਆਂ ਜਿਹੜੀਆਂ ਦੀ ਉਹ ਲੈ ਕੇ ਜਾਂਦੇ ਨੇ। 14 ਏਕੜ ਦੇ ਰਕਬੇ ਦੇ ਵਿੱਚ ਇਹ 9 ਏਕੜ ਦੇ ਵਿੱਚ ਪਿਆਜ਼ ਤੇ ਬਾਕੀ 5 ਏਕੜ ਦੇ ਵਿੱਚ ਵੱਖੋ ਵੱਖਰੀਆਂ ਕਿਸਮਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਲਾਉਂਦਾ ਜੀ। ਬਲਜੀਤ ਸਿੰਘ ਜਿਹੜਾ ਜੀ ਦੱਸਦਾ ਹੈ ਕਿ ਉਹਦੇ ਫਾਰਮ ਦੇ ਉੱਤੇ ਰੋਜ਼ 35 ਤੋਂ 40 ਕਾਮੇ ਜਿਹੜੇ ਆ ਉਹ ਕੰਮ ਕਰਕੇ ਆਪੋ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਜਿਹੜੀ ਆ ਜੀ ਉਹ ਕਮਾ ਰਹੇ ਨੇ। ਕੁਰੇ ਵੀ ਕਹਿੰਦਾ
ਕਿ ਜਿਹੜੇ ਬੰਦੇ ਨੇ ਉਸ ਤੋਂ ਇਲਾਵਾ ਔਰਤਾਂ ਵੀ ਉਹਦੇ ਜਿਹੜਾ ਫਾਰਮ ਦੇ ਉੱਤੇ ਇਹ ਕੰਮ ਕਰਦੀਆਂ ਨੇ ਔਰ ਇਹਨਾਂ ਦੇ ਨਾਲ ਉਹ ਇੱਕ ਸਫਲ ਜਿਹੜਾ ਜੀ ਉਹ ਕਿਸਾਨ ਹੋ ਗਿਆ ਜੀ। ਜਿੱਥੋਂ ਤੱਕ ਜਿਹੜੀ ਗੱਲ ਹੈ ਜੀ, ਇੱਕ ਤਾਂ ਉਹਨੇ ਜਿਹੜੇ ਸਬਜ਼ੀਆਂ ਦੇ ਰੇਟ ਨੇ ਉਹ ਵਧਾ ਚੜਾ ਕੇ ਨਹੀਂ ਰੱਖੇ ਹੋਏ, ਮੰਡੀ ਤੋਂ ਜਿਹੜੀਆਂ ਉਹ ਸਸਤੀਆਂ ਦਿੰਦਾ ਜੀ। ਔਰ ਉਹ ਇਹ ਵੀ ਕਹਿੰਦਾ ਜੀ ਕਿ 25 ਤੋਂ 30 ਹਜ਼ਾਰ ਰੁਪਏ ਦੀ ਜਿਹੜੀ ਸੇਲ ਆ ਉਹਦੀ ਹੋ ਜਾਂਦੀ ਹੈ। ਔਰ ਖੁਦ ਉਹ 14 ਏਕੜ ਜ਼ਮੀਨ ਦਾ ਮਾਲਕ ਹੈ। ਮੰਡੀਆਂ ਦੇ ਵਿੱਚ ਜਿਹੜਾ ਜੀ ਉਹ ਰੁਲਦਾ ਨੀਗਾ, ਬਲਕਿ ਜਿਹੜੇ ਲੈਣ ਵਾਲੇ ਨੇ ਉਹ ਉਹਦੇ ਤੱਕ ਆ ਕੇ ਅਪਰੋਚ ਜਿਹੜੀ ਕਰਦੇ ਨੇ ਤੇ ਉੱਥੋਂ ਸਬਜ਼ੀਆਂ ਜਿਹੜੀਆਂ ਉਹ ਲਿਜਾਂਦੇ ਨੇ। ਬੇਸ਼ੱਕ ਟਾਵੀਂ ਗੱਲ ਹੀ ਨਿਕਲਦੀ, ਪਰ ਇਹ ਆ ਕਿ ਇਹ ਖਿੱਤਾ ਇਹ ਇਸ ਤਰ੍ਹਾਂ ਦਾ ਸੀਗਾ ਜੀ ਕਿ ਜਿਵੇਂ ਪੁਰਾਣੀ ਕਹਾਵਤ ਹੁੰਦੀ ਸੀ ਕਿ ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰੀ ਨੂੰ ਜਾਵੇਂ, ਭਾਵ ਕੰਮ ਬਹੁਤ ਕਰਨਾ ਪੈਂਦਾ ਸੀ। ਜਿੱਦਾਂ ਜਿਹੜਾ ਕਿਸਾਨ ਹੈ ਉਹ ਕੰਮਕਾਰ ਤੋਂ ਪਾਸੇ ਹੋ ਗਿਆ, ਤਿਵੇਂ ਜਿਹੜਾ ਜੀ ਉਹ ਫਸ ਗਿਆ ਮੁਸ਼ਕਲਾਂ ਦੇ ਵਿੱਚ। ਸੋ ਇਹੋ ਜਿਹੀ ਮਿਸਾਲ ਜਿਹੜੀ ਹੈ ਜੀ ਉਹ ਕਿਤੇ ਜ਼ਰੂਰ ਮਿਲ ਜਾਂਦੀ ਹੈ, ਜਿੱਥੇ ਉਹ ਆਪਣਾ ਪਰਿਵਾਰ ਵੀ ਲੱਗਿਆ ਹੋਇਆ। ਇਸੇ ਤਰੀਕੇ ਨਾਲ ਕਮਲਜੀਤ ਸਿੰਘ ਹੇਰ ਹੋਰੀ ਨੇ ਇੱਥੇ ਮੁਕਤਸਰ ਦੇ ਵਿੱਚ 50 ਕਿੱਲਿਆਂ ਦੇ ਕਰੀਬ ਉਹ ਆਰਗੈਨਿਕ ਖੇਤੀ ਜਿਹੜੀ ਕਰਦੇ ਆ, ਪਰ ਉਹਨਾਂ ਨੂੰ ਤੁਸੀਂ ਜਦੋਂ ਵੀ ਦੇਖੋਗੇ ਉਹ ਆਪ ਜਿਹੜਾ ਜੀ ਕੁਰਤਾ ਪਜਾਮਾ ਲਾ ਕੇ ਤੇ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦੇ ਤੁਹਾਨੂੰ ਨਜ਼ਰ ਆਉਂਦੇ ਆ ਜੀ। ਉਹ ਕੋਈ ਪੈਂਟ ਸ਼ਰਟ ਪਾ ਕੇ ਸ਼ਹਿਰ ਦੇ ਵਿੱਚ ਫਿਰਦੇ ਨਹੀਂ ਨਜ਼ਰ ਆਉਂਦੇ ਜੀ। ਬਿਲਕੁਲ, ਪਰ ਥੋੜੇ ਖੇਤਾਂ ਵਾਲੇ ਆ ਉਹ ਜ਼ਰੂਰ ਪੈਂਟ ਸ਼ਰਟ ਪਾ ਕੇ ਫਿਰਦੇ ਆ, ਉਹ ਖੇਤਾਂ 'ਚ ਕੰਮ ਘੱਟ ਕਰਦੇ ਆ। ਤੇ ਅੱਗੇ ਅੰਮ੍ਰਿਤਸਰ ਸ਼ਹਿਰ ਦੀ ਜੇ ਗੱਲ ਕਰੀਏ, ਮੋਹਰੀ ਬਣਿਆ ਜੀ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਲਈ। ਇਹੋ ਜਿਹੇ ਮਾਮਲੇ ਦੇ ਵਿੱਚ ਮੋਹਰੀ ਬਣਨਾ ਕੋਈ ਮੇਰਾ ਖਿਆਲ ਵੱਡੀ ਪ੍ਰਾਊਡ ਵਾਲੀ ਕੋਈ ਗੱਲ ਨਹੀਂ ਹੈ ਜੀ, ਕਿਉਂਕਿ ਇੱਕ ਨਵਾਂ ਸਰਵੇ ਆਇਆ ਜਿਹੜਾ ਕਿ ਹੈਲਪੇਜ ਇੰਡੀਆ ਨੇ ਜਿਹੜਾ ਜੀ ਉਹ ਕੀਤਾ ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਬਜ਼ੁਰਗਾਂ ਦੇ ਨਾਲ ਸਭ ਤੋਂ ਜ਼ਿਆਦਾ ਬਦਸਲੂਕੀ ਕਰਨ ਵਾਲੇ ਭਾਰਤ ਦੇ 5 ਪ੍ਰਮੁੱਖ ਸ਼ਹਿਰਾਂ ਦੇ ਵਿੱਚ ਦਿੱਲੀ ਤੇ ਸਿਫਤੀ ਦਾ ਘਰ ਕਿਹਾ ਜਾਣ ਵਾਲਾ ਅੰਮ੍ਰਿਤਸਰ ਵੀ ਜਿਹੜਾ ਜੀ ਉਹ ਸ਼ਾਮਲ ਹੈ। ਔਰ ਦੇਸ਼ ਦੇ ਕੁੱਲ 23 ਸ਼ਹਿਰਾਂ 'ਚ ਇਹ ਸਰਵੇ ਜਿਹੜਾ ਜੀ ਕੀਤਾ ਗਿਆ, ਜਿਹਦੇ ਵਿੱਚ ਵੱਡਿਆਂ ਦੇ ਨਾਲ ਬਦਸਲੂਕੀ ਕਰਨ ਦੇ ਵਿੱਚ ਨੂੰਹਾਂ ਦੇ ਨਾਲੋਂ ਜ਼ਿਆਦਾ ਪੁੱਤ ਜਿਹੜੇ ਆ ਉਹ ਅੱਗੇ ਆ। ਇਹ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਹੈਲਪੇਜ ਇੰਡੀਆ, ਇਹਨੇ ਆਪਣੇ ਸਰਵੇ ਰਿਪੋਰਟ ਜਿਹੜੀ ਜਾਰੀ ਕੀਤੀ ਹੈ। ਮੈਂਗਲੁਰੂ ਦੇ ਵਿੱਚ 47% ਬਜ਼ੁਰਗਾਂ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਜੀ ਮਾੜਾ ਵਿਹਾਰ ਹੁੰਦਾ ਹੈ। ਇਸ ਤੋਂ ਬਾਅਦ ਅਹਿਮਦਾਬਾਦ ਦਾ ਨੰਬਰ ਆਉਂਦਾ 46%, ਇੱਥੇ ਬਜ਼ੁਰਗਾਂ ਨਾਲ ਧੱਕਾ ਹੁੰਦਾ ਹੈ। ਭੋਪਾਲ ਦੇ ਵਿੱਚ 39% ਤੇ ਅੰਮ੍ਰਿਤਸਰ ਦੇ ਵਿੱਚ 35% ਜਿਹੜਾ ਜੀ ਬਜ਼ੁਰਗਾਂ ਦੇ ਨਾਲ ਬਦਸਲੂਕੀ ਜਾਂਦੀ ਆ। ਇਹਦੇ ਵਿੱਚ ਇਹ ਵੀ ਸਮਝਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਕਿ ਬਜ਼ੁਰਗਾਂ ਦੇ ਨਾਲ ਬੁਰਾ ਵਿਹਾਰ ਕਰਨ ਦੀਆਂ ਕਿਸਮਾਂ, ਦੁਹਰਾ ਦੇ ਕਾਰਨ ਜਿਹੜੇ ਆ ਜੀ ਕੀ ਆ। ਔਰ ਇਹਦੇ ਵਿੱਚ ਇਹ ਪਾਇਆ ਗਿਆ ਕਿ 1/4 ਬਜ਼ੁਰਗ ਆਬਾਦੀ ਨੇ ਨਿੱਜੀ ਤੌਰ ਦੇ ਉੱਤੇ ਕਈ ਵਾਰੀ ਬਦਸਲੂਕੀ ਦਾ ਸਾਹਮਣਾ ਜਿਹੜਾ ਜੀ ਉਹ ਕੀਤਾ ਔਰ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਗਲਤ ਵਿਹਾਰ ਕਰਨ ਵਾਲੇ ਜਾਂ ਤਾਂ ਉਹਨਾਂ ਦੇ ਪੁੱਤ ਨੇ 52% ਜਾਂ ਫਿਰ ਉਹਨਾਂ ਦੀਆਂ ਨੂੰਹਾਂ ਨੇ 34%। ਹੈਲਪੇਜ ਇੰਡੀਆ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਮੰਦੇ ਭਾਗੀ ਇਹਨਾਂ ਬਜ਼ੁਰਗਾਂ ਦੇ ਨਾਲ ਖਰਾਬ ਵਿਹਾਰ ਕਰਨ ਦੀ ਸ਼ੁਰੂਆਤ ਜਿਹੜੀ ਉਹ ਘਰ ਤੋਂ ਹੁੰਦੀ ਆ। ਉਹਨਾਂ ਨੂੰ ਉਹੀ ਲੋਕ ਸਭ ਤੋਂ ਜ਼ਿਆਦਾ ਸਤਾਉਂਦੇ ਆ ਜਿਨ੍ਹਾਂ ਦੇ ਉੱਤੇ ਉਹ ਸਭ ਤੋਂ ਜ਼ਿਆਦਾ ਭਰੋਸਾ ਜਿਹੜਾ ਜੀ ਉਹ ਕਰਦੇ ਆ। ਰਿਪੋਰਟ ਇਹ ਕਹਿੰਦੀ ਆ ਕਿ ਸਤਾਏ ਗਏ 82% ਬਜ਼ੁਰਗ ਆਪਣੇ ਨਾਲ ਹੋਏ ਮਾੜੇ ਵਿਹਾਰ ਦੀ ਸ਼ਿਕਾਇਤ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਆਪਣੇ ਪੁੱਤ ਨੂੰ ਕਿਉਂ ਬਦਨਾਮ ਕਰਨ, ਭਾਵ ਕਿ ਬਜ਼ੁਰਗ ਜਿਹੜੇ ਜੀ ਉਹ ਫੇਰ ਲਾਜ ਘਰ ਦੀ ਰੱਖ ਲੈਂਦੇ ਆ ਕਿ ਕਦ ਲਈ ਕਿਸੇ ਨੂੰ ਇਹਦੇ ਬਾਰੇ ਦੱਸ। ਜੀ ਜੀ, ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।